ਲੋ ਜੀ, ਫਿੱਕੇ ਘੁਮਾਰ ਦੇ ਘਰ ਵੱਡੀ ਸਾਰੀ ਗੱਡੀ ਆ ਕੇ ਖਲੋਤੀ ਤੇ ਪੂਰੇ ਪਿੰਡ 'ਚ ਰੋਲਾ ਪੈ ਗਿਆ। ਵਈ ਇਹ ਫਿੱਕੇ ਦੇ ਘਰ ਅੱਜ ਕੌਣ ਆ ਗਿਆ? ਬੰਦਾ ਬੰਦਾ ਜਨਾਬ ਇੱਕ ਦੂਜੇ ਨਾਲ ਗੋਸ਼ੇ ਕਰ ਰਿਹਾ ਵੀ ਫਿੱਕੇ ਦੇ ਘਰ ਅੱਜ ਕੌਣ ਆ ਗਿਆ, ਫਿੱਕੇ ਦੇ ਘਰ ਕੌਣ ਆ ਗਿਆ। ਤੇ ਚੌਧਰੀ ਸਾਹਿਬ ਆਦੇ ਨੇ, ਮੈਨੂੰ ਵੀ ਇਹ ਬੜਾ ਤਜੱਸਸ ਸੀ ਵੀ ਫਿੱਕੇ ਦੇ ਘਰ ਏਡੀ ਨਵੀਂ ਗੱਡੀ ਤੇ ਸਾਡੇ ਪਿੰਡ 'ਚ ਅੱਜ ਤੱਕ ਨਹੀਂ ਆਈ, ਤੇ ਜੇ ਆਈ ਏ ਤੇ ਸਿੱਧੀ ਆ ਕੇ ਫਿੱਕੇ ਦੇ ਘਰ ਦੇ ਬਾਹਰ ਖਲੋਤੀ ਏ। ਆਖਰ ਇਹ ਬੰਦਾ ਕੌਣ ਹੈ? ਤੇ ਚੌਧਰੀ ਸਾਹਿਬ ਆਦੇ ਨੇ, ਲੇਕਿਨ ਮੈਨੂੰ ਇਹ ਪਤਾ ਸੀ ਬਈ ਆਵੇਗਾ ਫਿੱਕਾ ਮੇਰੇ ਕੋਲ ਤੇ ਮੈਨੂੰ ਸਾਰੀ ਕਹਾਣੀ ਸੁਣਾ ਕੇ ਜਾਏਗਾ। ਇੱਕ ਵਾਰੀ ਬੰਦਾ ਜਾ ਲਵੇ, ਮੈਂ ਇੰਤਜ਼ਾਰ ਕਰਨਾ। ਉਹੀ ਗੱਲ ਜਨਾਬ ਹੋਈ ਤੇ ਜਿਉਂ ਹੀ ਬੰਦਾ ਗਿਆ ਤੇ ਚੌਧਰੀ ਸਾਹਿਬ ਦੇ ਡੇਰੇ ਤੇ ਸਿੱਧਾ ਫਿੱਕਾ। ਚੌਧਰੀ ਸਾਹਿਬ अस्सलाम वालेकुम। चौधरी साहब आदन वालेकुम सलाम। फिक्या ठीक है जी? चौधरी साहब मैं ठीक हाँ। चौधरी साहब आदन मैं पुछदा बई ਉਹ ਬੰਦਾ ਕੌਣ ਸੀਗਾ ਤੇ ਫਿੱਕੇ ਪਹਿਲਾਂ ਹੀ ਜਨਾਬ ਮੇਰੇ ਕੋਲ ਸਵਾਲ ਕੱਢ ਮਾਰਿਆ। ਉਸ ਆਖਿਆ, ਚੌਧਰੀ ਸਾਹਿਬ ਤੁਹਾਨੂੰ ਯਾਦ ਹੈ ਵੀ ਸਾਡੇ ਨਾ ਉਹ ਪਿੰਡ ਦੇ ਪਰਲੀ ਨੁੱਕੜ ਤੇ ਇੱਕ ਮਾਈ ਹੁੰਦੀ ਸੀ, ਮਾਈ ਨੂਰਾਂ, ਦਾਣੇ ਪੁੰਨਦੀ ਹੁੰਦੀ ਸੀ। ਤੇ ਚੌਧਰੀ ਸਾਹਿਬ ਆਦਨ, ਮੈਂ ਆਖਿਆ ਬਿਲਕੁਲ ਮੈਨੂੰ ਯਾਦ ਹੈ ਮਾਈ। ਉਹ ਮਾਈ ਨੂਰਾਂ ਨੂੰ ਕੌਣ ਆਪਣੇ ਪਿੰਡ ਦੇ ਬੰਦਿਆਂ ਨੂੰ ਭੁੱਲ ਸਕਦਾ? ਸਾਡੇ ਪਿੰਡ 'ਚ ਤੇ ਬੜੀ ਉਸ ਖਿਦਮਤ ਕੀਤੀ ਹੈ, ਦਾਣੇ ਪੁੰਨਦੀ ਹੁੰਦੀ ਸੀ, ਆਪਣੀ ਮਿਹਨਤ ਮਜ਼ਦੂਰੀ ਕਰਦੀ ਹੁੰਦੀ ਸੀ, ਬਿਲਕੁਲ ਮੈਨੂੰ ਯਾਦ ਹੈ। ਤੁਸੀਂ ਆਖਿਆ ਉਹ ਮਾਈ ਨੂਰਾਂ ਦਾ ਨਾ ਇੱਕ ਪੁੱਤਰ ਸੀ, ਇੱਕ ਪੁੱਤਰ ਸੀ, ਅਸਲਮ ਉਹਦਾ ਨਾਂ ਸੀ। ਤੇ ਉਹ ਮੇਰੇ ਨਾਲ ਨਾ ਸਕੂਲ ਪੜ੍ਹਦਾ ਹੁੰਦਾ ਸੀ, ਮੇਰੇ ਨਾਲ ਸਕੂਲ ਪੜ੍ਹਦਾ ਹੁੰਦਾ ਸੀ। ਤੇ ਜਦੋਂ ਵੀ ਉਹ ਸਕੂਲ ਜਾਂਦਾ ਸੀ ਨਾ ਤੇ ਕੋਈ 2-3 ਘੰਟੇ ਬਾਅਦ ਨਾ ਉਹਦੇ ਢਿੱਡ 'ਚ ਨਾ ਦਰਦ ਸ਼ੁਰੂ ਹੋ ਜਾਂਦਾ ਸੀ, ਉਹਦਾ ਪੇਟ ਦਰਦ ਕਰਨ ਲੱਗ ਪੈਂਦਾ ਸੀ। ਤੇ ਮਾਸਟਰ ਉਹਨੂੰ ਗੁੱਸਾ ਕਰਦੇ ਹੁੰਦੇ ਸੀ, ਵੀ ਚੱਲ ਦਫਾ ਹੋ ਜਾ, ਨਿਕਲ ਇੱਥੋਂ, ਤੂੰ ਜਦੋਂ ਆਉਣਾ ਤੂੰ ਦਰਦ 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 ਰੋਂਦਾ ਰਹਿਣਾ। ਤੇ ਵਿਚਾਰੇ ਨੂੰ ਨਾ ਡਾਂਟ ਡੂਟ ਕੇ ਘਰ ਭੇਜ ਦਿੰਦੇ ਸੀ, ਵੀ ਕੋਈ ਦਵਾਈ ਦਾਰੂ ਲੈ ਕੇ ਆਵਿਆ ਕਰ, ਇਹ ਰੋਜ਼ ਦਾ ਤੂੰ ਜਿਹੜਾ ਡਰਾਮਾ ਅਸਲਮ ਪਕੜੇ ਆ ਨਾ, ਇਹ ਸਾਨੂੰ ਨਹੀਂ ਬਰਦਾਸ਼ਤ ਹੁੰਦਾ। ਤੇ ਚੌਧਰੀ ਸਾਹਿਬ, ਮੈਂ ਉਹਦਾ ਦਰਦ ਜਦੋਂ ਹੁੰਦਾ ਸੀ ਨਾ ਉਹਨੂੰ, ਤੇ ਮੈਨੂੰ ਬੜੀ ਤਕਲੀਫ ਹੁੰਦੀ ਸੀ। ਮੈਨੂੰ ਰੋਜ਼ ਵਿਚਾਰੇ ਨੂੰ ਦਰਦ ਹੁੰਦਾ ਤੇ ਮਾਸਟਰ ਵੀ ਰੋਜ਼ ਝਿੜਕਦੇ ਨੇ, ਲੇਕਿਨ ਪਤਾ ਕੋ ਨਹੀਂ ਸੀ ਵੀ ਦਰਦ ਦੀ ਨਾ ਵਜ੍ਹਾ ਕੀ ਹੈ। ਤੇ ਚੌਧਰੀ ਸਾਹਿਬ ਇੱਕ ਵਾਰੀ ਨਾ ਅੱਧੀ ਜਿਹੜੀ ਤਫਰੀਹ ਹੁੰਦੀ ਹੈ, ਅੱਧੀ ਜਿਹੜੀ ਛੁੱਟੀ ਹੁੰਦੀ ਹੈ ਸਕੂਲ ਦੀ, ਬ੍ਰੇਕ ਹੋਈ ਸੀ। ਤੇ ਬ੍ਰੇਕ 'ਚ ਨਾ ਮੈਂ ਜ਼ਰਾ ਨਾ ਸਾਈਡ ਤੇ ਬਹਿ ਕੇ ਨਾ ਤੇ ਜ਼ਰਾ ਪਰਾਠਾ ਖੋਲਿਆ ਨਾ ਆਪਣਾ, ਤੇ ਉਹਦੇ ਉੱਪਰ ਜਿਹੜਾ ਮਾਂ ਨੇ 4 ਤੇ ਅੰਡਾ ਰੱਖ ਕੇ ਦਿੱਤੇ ਆ ਸੀ। ਚੌਧਰੀ ਸਾਹਿਬ, ਆਏ ਹਾਏ ਹਾਏ, ਕਿਆ ਯਾਦ ਆ ਗਿਆ ਪਰਾਠਾ। ਉਹ ਪਰਾਠਾ ਮੈਂ ਖੋਲਦਾ ਸਾਂ ਨਾ ਤੇ ਪੂਰੇ ਪਿੰਡ 'ਚ ਜਿਹੜਾ ਨਾ ਉਹਦੀਆਂ ਖੁਸ਼ਬੂਆਂ ਜਾਂਦੀਆਂ ਸੀ। ਤੇ ਫਿੱਕਾ ਦਾ ਚੌਧਰੀ ਸਾਹਿਬ, ਉਹ ਮੈਂ ਪਰਾਠਾ ਜਦੋਂ ਖੋਲਿਆ ਨਾ ਤੇ ਉਸ ਅਸਲਮ ਦੀ ਅੱਖ ਜਦੋਂ ਪਰਾਠੇ ਤੇ ਪਈ ਤੇ ਉਸ ਅਸਲਮ ਨੇ ਇੱਕਦਮ ਪਰਾ ਮੂੰਹ ਕਰ ਲਿਆ। ਚੌਧਰੀ ਸਾਹਿਬ, ਜਦੋਂ ਉਸ ਪਰਾ ਮੂੰਹ ਕੀਤਾ ਨਾ, ਜਦੋਂ ਉਸ ਪਰਾ ਮੂੰਹ ਕੀਤਾ ਨਾ ਚੌਧਰੀ ਸਾਹਿਬ, ਤੇ ਮੈਨੂੰ ਉਹਦੇ ਸਾਰੇ ਦੁੱਖ ਜਿਹੜੇ ਨਾ ਉਹ ਸਾਹਮਣੇ ਨਜ਼ਰ ਆ ਗਏ। ਮੈਨੂੰ ਪਤਾ ਲੱਗ ਗਿਆ ਵੀ ਇਹਦੇ ਢਿੱਡ 'ਚ ਪੀੜ ਕੀ ਹੁੰਦੀ ਹੈ। ਮੈਂ ਕਿਹਾ, ਅਸਲਮ ਗੱਲ ਸੁਣੇ ਨਾ ਯਾਰਾ, ਉਰਾ ਮੇਰੇ ਕੋਲ। ਆਦਾ ਤੂੰ ਖਾ ਲੈ ਤੇ ਫਿਰ ਮੈਂ ਆਉਣਾ ਤੇਰੇ ਕੋਲ। ਮੈਂ ਕਿਹਾ ਨਹੀਂ, ਮੇਰੀ ਗੱਲ ਸੁਣ, ਉਰਾ ਮੇਰੇ ਕੋਲ ਆ ਯਾਰ। ਚੌਧਰੀ ਸਾਹਿਬ, ਅਸਲਮ ਮੇਰੇ ਕੋਲ ਆਇਆ, ਤੈਨੂੰ ਮੈਂ ਕਿਹਾ ਖਾ ਰੋਟੀ। ਆਦਾ ਨਹੀਂ ਨਹੀਂ ਨਹੀਂ, ਮੈਂ ਨਹੀਂ ਖਾਣੀ, ਮੈਂ ਨਹੀਂ ਖਾਣੀ, ਮੈਂ ਖਾ ਕੇ ਆਇਆ, ਮੈਂ ਕਰੂੰ, ਮੈਂ ਇਸ ਟਾਈਮ ਨਾ ਖਾਂਦਾ, ਮੈਂ ਨਹੀਂ ਖਾਣੀ। ਲੇਕਿਨ ਚੌਧਰੀ ਸਾਹਿਬ, ਉਹ ਜਿੰਨਾ ਨਾ ਵੀ ਕਰਦਾ ਨਾ, ਉਹਦੀਆਂ ਜਿਹੜੀਆਂ ਅੰਦਰ ਆਂਦਰਾਂ ਸੀ ਨਾ, ਸੁਗਣੀਆਂ ਆਂਦਰਾਂ ਸੀ, ਉਹ ਮੈਨੂੰ ਸਾਰਾ ਕੁਝ ਕਿੱਸੇ ਦੱਸਦੀਆਂ ਪਈਆਂ। ਮੈਂ ਉਹਦੇ ਤਰਲਾ ਪਾਇਆ ਉਸ ਨੂੰ, ਮੈਂ ਆਖਿਆ ਗਰਾ ਖਾ। ਚੌਧਰੀ ਸਾਹਿਬ, ਉਸ ਜਦੋਂ ਪਹਿਲਾ ਗਰਾ ਲਾਇਆ ਨਾ ਤੇ ਉਹਦਾ ਰੰਗ ਹੋਰ ਹੋ ਗਿਆ, ਉਹਦੀ ਬਾਡੀ ਲੈਂਗੁਏਜ ਹੋਰ ਹੋ ਗਈ, ਉਹਦਾ ਜਿਸਮ ਹੋਰ ਤਰ੍ਹਾਂ ਦਾ ਹੋਰ ਹੋ ਗਿਆ। ਉਹ ਰੋਟੀ ਉਸ ਖਾਣੇ ਸ਼ੁਰੂ ਕਰ ਦਿੱਤੀ ਤੇ ਮੈਂ ਆਪਣਾ ਹੱਥ ਛਿੱਕ ਲਿਆ। ਮੈਂ ਕਿਹਾ, ਅੱਜ ਮੈਨੂੰ ਪਤਾ ਲੱਗਿਆ ਵੀ ਇਹਦੇ ਢਿੱਡ 'ਚ ਪੀੜ ਕਿਉਂ ਹੈ। ਮੈਂ ਉਹਨੂੰ ਰੋਟੀ ਖਵਾਈ। ਇੱਕ ਦਿਨ ਵੀ ਇਸੇ ਤਰ੍ਹਾਂ ਹੀ ਕੀਤਾ, ਦੂਸਰੇ ਦਿਨ ਵੀ, ਤੀਸਰੇ ਦਿਨ ਵੀ, ਚੌਥੇ ਦਿਨ ਵੀ ਉਹਨੂੰ ਮੈਂ ਰੋਟੀ ਖਵਾਈ। ਲੇਕਿਨ ਚੌਧਰੀ ਸਾਹਿਬ, ਮੈਂ ਹੱਥ ਛਿੱਕ ਲਵਾਂ ਤੇ ਉਹ ਖਾ ਲਵੇ, ਮੈਂ ਥੋੜਾ ਜਿਹਾ ਖਾਵਾਂ ਤੇ ਘਰ ਜਾ ਕੇ ਮੈਂ ਅੰਮਾ ਨੂੰ ਆਖਾਂ, ਅੰਮਾ ਰੋਟੀ ਦੇ, ਰੋਟੀ ਦੇ, ਰੋਟੀ ਦੇ। ਤੇ ਅੰਮਾ ਮੈਨੂੰ ਇੱਕ ਦਿਹਾੜੇ ਆਦੀ ਹੈ ਵੀ ਪੁੱਤਰ, ਰੋਟੀ ਐਡਾ ਵੱਡਾ ਤੈਨੂੰ ਮੈਂ ਪਰਾਠਾ ਬਣਾ ਕੇ ਭੇਜਣਾ, ਆਉਂਦਿਆਂ ਸਾਥ ਤੂੰ ਲਾਲਾ ਲਾਲਾ ਲਾ ਦੇਣਾ ਵੀ ਭੁੱਖ ਬੜੀ ਲੱਗੀ ਏ, ਭੁੱਖ ਬੜੀ ਲੱਗੀ ਏ, ਤੇ ਕਿਧਰੇ ਕੀੜੇ ਤੇ ਨਹੀਂ ਆਪੇ? ਕੀ ਗੱਲ ਏ ਤੈਨੂੰ, ਤੇਰਾ ਰੱਜ ਨਹੀਂ ਹੁੰਦਾ ਉਸ ਪਰਾਠੇ ਨਾਲ? ਮੈਂ ਅੰਮਾ ਨੂੰ ਟਾਲਾਂ ਕਦੇ ਇੰਜ ਤੇ ਕਦੇ ਇੰਜ, ਤੇ ਮਾਂ ਹੁੰਦੀ ਏ।